ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ H1B ਨੂੰ ਲੈ ਕੇ ਆ, ਰੋਜ਼ ਹੀ ਕੋਈ ਨਾ ਕੋਈ ਉਸ ਦੇ ਵਿੱਚ ਵੀ ਅਪਡੇਟ ਆ ਰਹੀ ਆ। ਜਿਹੜੇ H1B ਵਾਲੇ ਆ, ਜਿਹੜੇ ਲੋਕ ਹੁਣ ਇੰਤਜ਼ਾਰ ਦੇ ਵਿੱਚ ਨੇ ਉੱਥੇ, ਉਹਨਾਂ ਨੂੰ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ ਹੁਣ ਵੇਟ ਜਿਹੜੀ ਲਗਾਤਾਰ ਕਰਨੀ ਪੈ ਰਹੀ ਆ। US ਇਨਵੈਸਟਰ ਕਹਿ ਰਹੇ ਆ ਵੀ ਕਈ ਕੰਪਨੀਆਂ ਕਹਿ ਰਹੀਆਂ ਵੀ ਤੁਸੀਂ ਰਿਮੋਟ ਵਰਕ ਪਾਲਿਸੀ ਦੇ ਤਹਿਤ ਉੱਥੋਂ ਕੰਮ ਕਰੀ ਚੱਲੋ। ਇਹਨਾਂ ਨੂੰ ਪੇਰੋਲ ਦੇ ਉੱਤੇ ਕਈਆਂ ਨੂੰ ਰੱਖਿਆ ਆ। ਪਰ ਜਿਹੜੇ ਕਿ US ਇਨਵੈਸਟਰ ਜਿਹੜਾ ਉਹ ਇਹ ਵੀ ਨਾਲ ਦੱਸਦਾ ਆ, ਕਹਿੰਦਾ ਵੀ ਜਿਹੜੀ ਰਿਮੋਟ ਵਰਕ ਪਾਲਿਸੀ ਆ ਉਹ ਕੰਮ ਨਹੀਂ ਕਰੂਗੀ। ਕਹਿੰਦੇ ਵੀ ਇਹਨਾਂ ਦੇ ਨਾਲ ਜਿਹੜੇ ਭਾਰਤੀ ਮੂਲ ਵਾਲੇ ਲੋਕ ਜਿਹੜੇ ਇਸ ਟਾਈਮ ਉੱਥੇ ਫਸੇ ਪਏ ਨੇ H1 ਵਾਲੇ, ਉਹਨਾਂ ਨੂੰ ਉੱਥੋਂ ਕੰਮ ਨਹੀਂ ਕਰਨ ਦਿੱਤਾ ਜਾਊਗਾ ਜਿਹੜੀ ਰਿਮੋਟ ਵਰਕ ਪਾਲਿਸੀ ਦੇ ਤਹਿਤ। US ਇਨਵੈਸਟਰ ਤੇ ਐਡਟੈਕ ਦੇ ਜਿਹੜੇ ਚੇਅਰਮੈਨ ਹੈਨੀ ਗਿਰਗਿਸ, ਉਹਨਾਂ ਨੇ ਐਕਸ ਦੇ ਉੱਤੇ ਜਿਹੜਾ ਆ ਉਹ ਦੱਸਿਆ, ਕਹਿੰਦੇ ਵੀ ਕਈਆਂ ਨੇ ਵਰਕ ਅਰਾਊਂਡ ਲੱਭਿਆ ਆ H1B ਵੀਜ਼ਾ ਡਿਲੇਜ਼ ਨੂੰ ਜਿਹੜਾ ਉਹ ਲੈ ਕੇ। ਤੇ ਪਰ ਕਹਿੰਦੇ ਵੀ ਇੱਕ ਮੈਮੋ ਆ ਜਿਹੜਾ ਕਿ ਰਿਸਟ੍ਰਿਕਟ ਕਰਦਾ ਆ, ਸਟ੍ਰਿਕਟ ਰਿਸਟ੍ਰਿਕਸ਼ਨਸ ਨੇ ਵੀ ਜਿਹੜਾ EMPLOYEE ਆ ਉਹ ਕੋਡ ਨਹੀਂ ਕਰ ਸਕਦਾ, ਟੈਸਟਿੰਗ ਨਹੀਂ ਕਰ ਸਕਦਾ, ਟਰਬਲ ਸ਼ੂਟ ਨਹੀਂ ਕਰ ਸਕਦਾ, ਸਟ੍ਰੈਟੇਜਿਕ ਡਿਸੀਜਨ ਨਹੀਂ ਜਿਹੜਾ ਉਹ ਬਣਾ ਸਕਦਾ ਜੇ ਉਹ Amazon ਦੀਆਂ ਬਿਲਡਿੰਗਸ ਦੇ ਵਿੱਚ ਨਹੀਂ ਹੈਗਾ। ਸੋ ਹੁਣ Amazon ਦੀਆਂ ਬਿਲਡਿੰਗਸ ਅਮਰੀਕਾ 'ਚ ਆ, ਤੇ ਜੇ ਉਹ ਹੁਣ ਭਾਰਤ ਦੇ ਵਿੱਚ ਵੇਟ ਕਰ ਰਿਹਾ ਤੇ ਇਹਦਾ ਮਤਲਬ ਰਿਮੋਟ ਵਰਕ ਉਹ ਕਰ ਨਹੀਂ ਸਕਦਾ। ਜਿਹੜਾ ਡਿਵੈਲਪਰ ਆ ਜਾਂ ਜੇ ਕੋਈ ਟੈਸਟਰ ਆ, ਜੇ ਉਹ ਕੋਡ ਨਹੀਂ ਕਰ ਸਕਦਾ, ਟੈਸਟ ਨਹੀਂ ਕਰ ਸਕਦਾ, ਤੇ ਉੱਥੇ ਘਰੇ ਬਹਿ ਕੇ ਉੱਥੇ ਕਾਪੀ ਦੇ ਉੱਤੇ ਅੱਖਰ ਥੋੜੀ ਲਿਖਣੇ ਆ ਉਹਨਾਂ ਨੇ। ਸੋ ਕਸਟਮਰਸ ਦੇ ਨਾਲ ਜਾਂ ਨੈਗੋਸ਼ੀਏਟ ਨਹੀਂ ਕਰ ਸਕਦਾ ਕੰਟਰੈਕਟਸ ਨੂੰ। ਤੇ ਜੇ ਇਵੈਂਚੁਅਲੀ ਹਰਜੋਤ ਸਿੰਘ ਜੀ ਇਹ ਚੀਜ਼ਾਂ ਸਾਹਮਣੇ ਆ ਗਈਆਂ ਤੇ ਫਿਰ ਮੁੱਦਾ ਇਹਦਾ ਹੋਰ ਜ਼ਿਆਦਾ ਨਵਾਂ ਜਿਹੜਾ ਉਹ ਬਣ ਜਾਣਾ ਆ। ਸੋ H1B ਦੇ ਇਸ ਪ੍ਰੋਗਰਾਮ ਦੇ ਉੱਤੇ ਇਦਾਂ ਲੱਗ ਰਿਹਾ ਆ ਵੀ ਕਿਤੇ ਕਰਟਨ ਡਾਊਨ ਹੋ ਰਹੇ ਨੇ, ਜਿੱਦਾਂ ਪਰਦਾ ਜਿਹੜਾ ਇਸ ਦੇ ਉੱਤੇ ਲਗਾਤਾਰ ਪੈ ਰਿਹਾ ਆ। ਹੋ ਸਕਦਾ ਵੀ ਅਮਰੀਕਾ ਦੇ ਵਿੱਚ H1B ਵੀਜ਼ਾ ਇੱਕ ਕਾਫੀ ਕਹਿ ਲਓ ਵੀ ਅਮਰੀਕਾ ਦੇ ਰਿਸਰਚ ਤੇ ਡਿਵੈਲਪਮੈਂਟ ਦੇ ਲਈ ਅਹਿਮ ਵੀਜ਼ੇ ਦੇ ਤੌਰ ਦੇ ਉੱਤੇ ਮੰਨਿਆ ਜਾਣ ਵਾਲਾ, ਬਾਹਰੋਂ ਜਿਹੜੇ ਕੁਝ ਇੰਟੈਲੀਜੈਂਟ ਲੋਕਾਂ ਨੂੰ ਲਿਆਉਣ ਵਾਲਾ, ਜਦ ਉਸ ਦੇ ਉੱਤੇ ਅਬਿਊਜ਼ ਉਸ ਵੀਜ਼ੇ ਦਾ ਇੰਨਾ ਜ਼ਿਆਦਾ ਹੋਇਆ ਤਾਂ ਹੁਣ ਲੱਗਦਾ ਵੀ ਕਿਤੇ ਪੂਰਨ ਤੌਰ ਦੇ ਉੱਤੇ ਸ਼ਟਡਾਊਨ ਵਾਲਾ ਕੰਮ ਹੀ ਨਾ ਬਣ ਜਾਵੇ। ਸੋ ਜੇ ਰਿਮੋਟਲੀ ਵਰਕ ਨਹੀਂ ਕਰ ਸਕਣਗੇ ਤੇ ਕੰਪਨੀਆਂ ਕਿੰਨਾ ਕੁ ਚਿਰ ਉਹਨਾਂ ਲੋਕਾਂ ਨੂੰ ਹਰਜੋਤ ਸਿੰਘ ਜੀ ਪੇਰੋਲ ਦੇ ਉੱਤੇ ਰੱਖਣਗੀਆਂ। ਕਈਆਂ ਨੂੰ 6-6 ਮਹੀਨੇ ਤੇ ਕਈਆਂ ਨੂੰ ਤਾਂ 8-9 ਮਹੀਨੇ ਤੱਕ ਦੀ ਜਿਹੜਾ ਆ ਵੀਜ਼ਾ ਇੰਟਰਵਿਊ ਦੀ ਡਿਲੇ ਜਿਹੜਾ ਆ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਆ। ਸੋ ਪਰ ਇਹ ਜਿਹੜਾ ਵਰਕ ਅਰਾਊਂਡ ਆ H1B ਦੇ ਲਈ ਵੀ ਉੱਥੋਂ ਬੈਠੇ ਕੰਮ ਕਰ ਲੈਣਗੇ, ਇਹ ਹੁਣ ਉਹਨਾਂ ਦੀਆਂ ਆਪਣੀਆਂ ਪਾਲਿਸੀਜ਼ ਹੀ ਉਹਨਾਂ ਨੂੰ ਕੰਮ ਨਹੀਂ ਕਰਨ ਦੇਣਗੀਆਂ। ਤੇ ਅੱਜ ਜੇ ਕਿਸੇ ਨੂੰ ਸੂਹ ਮਿਲ ਜਾਵੇ, ਖਾਸ ਕਰਕੇ ਪ੍ਰਸ਼ਾਸਨ ਨੂੰ, ਤਾਂ ਉਹਨਾਂ ਨੇ ਇਸ ਦਾ ਜਿਹੜਾ ਮੁੱਦਾ ਬਣਾ ਲੈਣਾ ਤੇ ਕੰਮ ਜਿਹੜਾ ਹੋਰ ਵੀ ਜ਼ਿਆਦਾ ਇਸ ਦੇ ਵਿੱਚ ਸਖਤ ਜਿਹੜਾ ਉਹ ਹੋਊਗਾ। ਕਹਿਣ ਨੂੰ ਉਹਨਾਂ ਨੇ ਵਰਕ ਅਰਾਊਂਡ ਲੱਭਿਆ ਆ, ਪਰ ਉਹਨਾਂ ਦੀ ਆਪਣੀ Amazon ਦੀ ਪਾਲਿਸੀ ਹੀ ਉਸ ਨੂੰ ਕੰਮ ਜਿਹੜਾ ਉਹ ਨਹੀਂ ਕਰਨ ਦੇਵੇਗੀ।